ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ-ਇੱਕ ਖਬਰ ਤੇ ਪਾਵਾਂਗੇ ਚਾਨਣਾ। ਮਿੰਟੂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਆਪਾਂ ਬਾਕੀ ਖਬਰਾਂ ਵੱਲ ਜਾਣ ਤੋਂ ਪਹਿਲਾਂ ਅੱਜ ਦੀਆਂ ਵੱਡੀਆਂ ਖਬਰਾਂ ਕੀ ਨੇ, ਜਰਾ ਉਹਨਾਂ ਤੇ ਚਾਨਣਾ ਪਾ ਦਿਓ ਜੀ। ਜੀ ਸੋ ਇਸ ਤੋਂ ਬਾਅਦ ਆਪਾਂ ਹੁਣ ਅੱਗੇ ਵਧਦੇ ਹਾਂ ਜੀ। ਮਿੰਟੂ ਜੀ, ਖਬਰ ਕਮੇਟੀ ਦੇ ਨਾਲ ਜੁੜੀ ਹੋਈ ਹੈ। ਕਹਿੰਦੇ ਕਮੇਟੀ ਦੀਆਂ ਚੋਣਾਂ ਲਈ ਅੰਦਰ ਖਾਤੇ ਮੈਦਾਨ ਤਿਆਰ ਹੋ ਰਿਹਾ ਹੈ ਜੀ। ਜੀ ਬਿਲਕੁਲ, ਆਪਾਂ ਪਿਛਲੇ ਦਿਨੀ ਜੋ ਰਖੜ ਪੁੰਨਿਆ ਤੇ ਕਾਨਫਰੰਸਾਂ ਹੋਈਆਂ ਸੀ, ਜੋ ਉੱਥੇ ਇੱਕ ਦੂਜੇ ਤੇ ਸ਼ਬਦੀ ਹੱਲੇ ਬੋਲੇ ਗਏ ਸੀਗੇ, ਉਹ ਸਾਰੇ ਵੇਖੇ। ਫਿਰ ਉਸ ਤੋਂ ਬਾਅਦ ਲੰਗੋਵਾਲ ਵਿਖੇ ਜੋ ਕਾਨਫਰੰਸਾਂ ਹੋਈਆਂ, ਆਪਾਂ ਉੱਥੇ ਵੀ ਵੇਖਿਆ ਸਭ ਕੁਛ। ਤਾਂ ਨਿਚੋੜ ਗੁਰਪ੍ਰੀਤ ਜੀ ਇਹੋ ਹੀ ਨਿਕਲਦਾ ਹੈ ਕਿ ਦਰਅਸਲ SGPC ਨੂੰ ਬਚਾਉਣ ਵਾਸਤੇ ਜੇ ਵੇਖੀਏ ਤਾਂ ਸੁਖਬੀਰ ਸਿੰਘ ਬਾਦਲ ਵੀ ਆਪਦਾ ਲੰਗੋਟਾ ਕੱਸ ਚੁੱਕੇ ਆ, ਕਿਉਂਕਿ ਉਹਨਾਂ ਨੇ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਦੁਬਾਰਾ ਨਾਮ ਲੈਣਾ ਸ਼ੁਰੂ ਕਰ ਦਿੱਤਾ, ਜਿਹੜਾ ਕਿ ਅਕਸਰ ਲੈਣ ਤੋਂ ਗਰੇਜ਼ ਕਰਦੇ ਸੀ। ਜੀ ਪਰ ਦੂਜੇ ਪਾਸੇ ਤੁਸੀਂ ਦੇਖੋਗੇ, ਜੋ ਸਿੱਧੇ ਤੌਰ ਤੇ ਕਹਿ ਲਓ ਕਿ ਇਸ ਵੇਲੇ ਇੱਕ ਤਾਕਤ ਬਣ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਧੁੜਕੂ ਲਾ ਰਿਹਾ, ਉਹ ਹੈ ਅੰਮ੍ਰਿਤਪਾਲ ਸਿੰਘ ਦਾ ਧੜਾ, ਜਿਸ ਦਾ ਆਫੀਸ਼ੀਅਲੀ ਕੋਈ ਹਾਲੇ ਤੱਕ ਦਲ ਤਨਜ਼ੀਮ ਦੇ ਰੂਪ ਚ ਨਾਂ ਤੇ ਨਹੀਂ ਦਰਜ ਹੈ, ਪਰ ਆਪਾਂ ਕਹਿ ਸਕਦੇ ਇੱਕ ਟੀਮ ਜਾਂ ਧੜਾ ਜੋ ਵੀ ਹੈ। ਪਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੰਮ ਕਰਨਾ ਸਟਾਰਟ ਕੀਤਾ ਹੈ, ਤਾਂ ਉਹ ਤੋਂ ਲੱਗਦਾ ਹੈ ਕਿ ਦੋ ਚੀਜ਼ਾਂ ਸਮਝਣ ਵਾਲੀਆਂ ਨੇ, ਕਿ ਇੱਕ ਤਾਂ ਇਹ ਆ ਕਿ ਜ਼ਿਮਨੀ ਚੋਣਾਂ ਸ਼ਾਇਦ ਹੀ ਲੜੀਆਂ ਜਾਣਗੀਆਂ। ਜ਼ਿਮਨੀ ਚੋਣਾਂ ਤੇ ਜਿਹੜਾ ਜ਼ੋਰ ਲੱਗਣਾ ਹੈ, ਉਹ ਲਗਾਉਣ ਦੀ ਥਾਂ ਤੇ ਲਾਇਆ ਜਾਏਗਾ SGPC ਇਲੈਕਸ਼ਨ। ਕਿਉਂ? ਕਿਉਂਕਿ ਦੂਜੀ ਚੀਜ਼ ਸਮਝਣ ਵਾਲੀ ਆ। ਤੁਹਾਨੂੰ ਯਾਦ ਹੋਣਾ ਹੈ ਕਿ ਸਾਰੋਂ ਸਾਹਿਬ ਬੀਤੇ ਦਿਨ ਹੀ ਚੈਨਲਾਂ ਤੇ ਆਏ ਸਨ, ਜਿਨ੍ਹਾਂ ਨੇ ਇੱਥੇ ਸਾਰਾ ਕੁਝ ਕਰਨਾ ਹੈ, ਮਤਲਬ ਕਿ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਵੋਟਾਂ ਬਣਾਉਣ ਦੀ, ਜਾਂ ਜੋ ਵੋਟਰ ਸੂਚੀਆਂ ਨੇ ਉਹਨਾਂ ਨੂੰ ਛਪਵਾਉਣ ਦੀ, ਜੋ ਉਹਦੇ ਵਿੱਚ ਫਿਰ ਮੁੜ ਕੇ ਸੋਧ ਹੁੰਦੇ ਆ ਜਾਂ ਐਤਰਾਜ਼ ਆਉਂਦੇ ਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦਰੁਸਤ ਕਰਨ ਦੀ ਡਿਊਟੀ ਲੱਗੀ ਹੋਈ ਹੈ। ਉਹਨਾਂ ਨੇ ਕੀ ਕਿਹਾ ਸੀਗਾ? ਬੜੀ ਇੰਟਰਸਟਿੰਗ ਗੱਲ ਉਹਨਾਂ ਨੇ ਕਹੀ ਸੀਗੀ ਕਿ ਦੇਖੋ, ਇਹ ਸਾਰਾ ਕੁਝ ਜਿਹੜਾ ਹੈ 17 ਸਤੰਬਰ 2024 ਤੋਂ ਲੈ ਕੇ 8 ਅਕਤੂਬਰ ਤੱਕ ਜਿਹੜਾ ਹੈ ਨਾ, ਅਸੀਂ ਤਿਆਰ ਕਰ ਦੇਣਾ। ਮਤਲਬ ਕਿ 16 ਤੱਕ ਵੋਟ ਬਣਾਉਣ ਦੀ ਆਖਰੀ ਤਰੀਕ ਹੈ, 17 ਤੋਂ 8 ਅਕਤੂਬਰ ਤੱਕ ਮਤਲਬ ਕਿ ਇਹਨਾਂ ਦੀ ਛਪਾਈ ਹੋ ਜਾਏਗੀ, ਤੇ ਉਸ ਤੋਂ ਬਾਅਦ ਜਿਹੜੇ ਅੰਤਮ ਦਾਅਵੇ ਜਾਂ ਇਤਰਾਜ਼ ਹੁੰਦੇ ਆ, ਉਹ 29 ਅਕਤੂਬਰ ਤੱਕ ਨਵੇੜੇ ਜਾਣਗੇ। ਇਸ ਤੋਂ ਬਾਅਦ 8 ਨਵੰਬਰ 2024 ਤੱਕ ਦਾਅਵਿਆਂ ਤੇ ਇਤਰਾਜ਼ਾਂ ਦਾ ਜਿਹੜਾ ਹੈ ਉਹ ਸਾਰਾ ਖਾਤਮਾ ਹੋ ਜਾਏਗਾ। ਮਤਲਬ ਕਿ ਪਹਿਲਾਂ ਇਤਰਾਜ਼ ਤੇ ਜਿਹੜੇ ਦਰਜ ਕੀਤੇ ਜਾਣਗੇ, ਮੁੜ ਕੇ 8 ਨਵੰਬਰ ਤੱਕ ਨਵੇੜਾ ਹੋ ਜਾਏਗਾ, ਤੇ ਉਸ ਤੋਂ ਬਾਅਦ ਫਿਰ ਯਾਨੀ ਜੋ ਵੀ ਅਨੁਪੂਰਕ ਸੂਚੀਆਂ ਹੋਣਗੀਆਂ 25 ਨਵੰਬਰ 2024 ਤੱਕ ਤਿਆਰ ਕਰਕੇ ਇਹ ਦਾਖਲ ਕਰ ਦਿੱਤੀਆਂ ਜਾਣਗੀਆਂ। ਇਟ ਮੀਨ ਕਿ ਨਵੰਬਰ ਦੇ ਵਿੱਚ ਹੀ ਇਹ ਸਿਫਾਰਿਸ਼ ਕਰ ਦੇਣਗੇ ਸਾਰੋਂ ਸਾਹਿਬ ਕਿ ਜਾਓ ਬਾਈ, ਤੁਸੀਂ ਹੁਣ ਜਦੋਂ ਮਰਜ਼ੀ ਇਲੈਕਸ਼ਨ ਕਰਵਾ ਸਕਦੇ ਹੋ। ਤਾਂ ਇਹਨਾਂ ਦੀ ਡਿਊਟੀ ਜਿਹੜੀ ਆ ਉਹ ਡਨ ਹੋ ਜਾਏਗੀ। ਪਿਛਲੇ ਦਿਨ ਹੀ ਆ ਕੇ ਇਹਨਾਂ ਨੇ ਸਾਰੀ ਕਰੋਨੋਲੋਜੀ ਜਿਹੜੀ ਸੀਗੀ ਉਹ ਦੱਸ ਦਿੱਤੀ ਸੀ ਕਿ ਇਸ ਤਰੀਕੇ ਨਾਲ ਅੱਗੇ ਅਸੀਂ ਵਧ ਰਹੇ ਹਾਂ। ਇਹਦਾ ਮਤਲਬ ਹੈ ਕਿ ਹੁਣ 16 ਸਤੰਬਰ ਤੋਂ ਬਾਅਦ SGPC ਵੋਟਾਂ ਬਣਾਉਣ ਦੀ ਤਰੀਕ ਸ਼ਾਇਦ ਹੀ ਵਧੇ, ਤਾਂ ਫਿਰ ਦਸੰਬਰ ਜਾਂ ਜਨਵਰੀ 'ਚ ਇਲੈਕਸ਼ਨ ਹੋ ਸਕਦੇ ਆ। ਮਤਲਬ ਕਿ ਉਹਦੀ ਪੋਸੀਬਿਲਿਟੀ ਜਿਹੜੀ ਆ, ਉਹ ਸੰਭਾਵਨਾ ਜਿਹੜੀ ਆ, ਪ੍ਰਤੱਖ ਰੂਪ ਦੇ ਵਿੱਚ ਬਣਦੀ ਨਜ਼ਰ ਆ ਰਹੀ। ਤਾਂ ਇਸੇ ਕਰਕੇ ਮੈਂ ਕਹਿ ਰਿਹਾ ਕਿ ਸ਼ਾਇਦ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਟੀਮ ਜਾਂ ਜੋ ਧੜਾ ਹੈ, ਉਹ SGPC ਚੋਣ ਤੋਂ ਇਲਾਵਾ ਜੋ ਜ਼ਿਮਨੀ ਚੋਣ ਵਿੱਚ ਆਉਣੀ ਹੈ ਆਪਣੇ 4 ਹਲਕਿਆਂ ਦੀ, ਸ਼ਾਇਦ ਉਹਦੇ ਤੋਂ ਪਾਸੇ ਲੰਘੇ। ਤੇ ਦੂਜੀ ਗੱਲ ਕਿ ਕੁਝ ਸਰਵੇ ਵਗੈਰਾ ਜਿਹੜੇ ਆ ਉਹ ਕੀਤੇ ਜਾ ਰਹੇ ਆ ਕਿ ਮਾਈਕਰੋ ਲੈਵਲ ਤੇ, ਜਿਸ ਤਰ੍ਹਾਂ ਮਤਲਬ ਕਿ ਜਥੇ ਕਹਿ ਲਓ, ਜਾਂ ਆਮ ਤੌਰ ਤੇ ਬੂਥ ਲੈਵਲ ਤੇ ਜਿਸ ਤਰ੍ਹਾਂ ਇਹਨਾਂ ਦੀਆਂ ਟੀਮਾਂ ਹੁੰਦੀਆਂ ਨੇ ਸਿਆਸੀ ਤਨਜ਼ੀਮਾਂ ਦੀਆਂ, ਐਸੇ ਵੀ ਗਠਨ ਦੀ ਸਰਗਰਮੀ ਜਿਹੜੀ ਆ ਜ਼ੋਰ ਫੜ ਰਹੀ ਹੈ।
ਤਾਂ ਇਹ ਸਾਫ਼ ਹੈ, ਸਪਸ਼ਟ ਹੈ ਕਿ ਸਾਰੂ ਸਾਹਿਬ ਦਾ ਬਿਆਨ ਆ ਜਾਣਾ, ਉਸ ਤੋਂ ਬਾਅਦ ਇਹ ਚੀਜ਼ਾਂ ਕਿ ਇਧਰੋਂ ਕਿਤੇ ਨਾ ਕਿਤੇ ਇਸ ਗੱਲ ਦਾ ਇਮਕਾਨ ਵੱਧ ਜਾਣਾ ਕਿ ਹੋ ਸਕਦਾ ਕਿ ਜ਼ਿਮਨੀ ਚੋਣ ਦੀ ਬਜਾਏ ਐਸਜੀਪੀਸੀ ਚੋਣ ਹੀ ਸਿੱਧੀ ਲੜੀ ਜਾਵੇ। ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਤਿਆਰੀਆਂ ਤੇ ਹੈਗੀਆਂ। ਸੁਖਬੀਰ ਸਿੰਘ ਬਾਦਲ ਹੋਰੀ ਆਪਣੇ ਪੱਧਰ ਤੇ ਤੁਸੀਂ ਦੇਖੋਗੇ ਤਾਂ ਸਰਗਰਮ ਨੇ, ਤਾਂ ਦੂਸਰੇ ਪਾਸੇ ਜਿਵੇਂ ਆਪਾਂ ਦੇਖ ਰਹੇ ਹਾਂ ਉਧਰੋਂ ਵੀ ਬਿਆਨਬਾਜ਼ੀ ਕਾਫੀ ਤਲਖ ਹੈ, ਕਾਫੀ ਹਮਲਾਵਰ ਹੈ, ਤੇ ਸਰਗਰਮੀਆਂ ਵੀ ਜਿਹੜੀਆਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਨੇ। ਤੇ ਦੂਜੇ ਪਾਸੇ ਅੰਦਰ ਖਾਤੇ ਵੀ ਜੋ ਮੈਂ ਤੁਹਾਨੂੰ ਦੱਸਿਆ ਕਿ ਸਰਵੇ ਵਗੈਰਾ ਜਾਂ ਜਥੇ ਵਗੈਰਾ ਬਣਾਉਣ ਦੀ ਉਹ ਸਾਰੀ ਰਣਨੀਤੀ ਜਿਹੜੀ ਹੈ ਉਹ ਘੜ ਕੇ ਅਮਲ ਚ ਲਿਆਉਣੀ ਸਟਾਰਟ ਕਰ ਦਿੱਤੀ ਗਈ। ਜੀ, ਸੋ ਅੱਗੇ ਵਧੀਏ ਤਾਂ ਗੱਲ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਕਰੀਏ। ਬੜਾ ਰੌਲਾ ਪਿਆ ਤੇ ਕਈ ਬਿਆਨ ਤਾਂ ਵੈਸੇ ਹੀ ਹਵਾ 'ਚ ਦੇ ਦਿੱਤੇ ਗਏ ਕਿ ਇੱਥੇ ਤਾਂ ਹੋਈ ਨਹੀਂ ਇੰਟਰਵਿਊ, ਬਾਲ ਵੱਡੇ ਸੀ, ਛੋਟੇ ਸੀ, ਕੱਪੜੇ ਹੋਰ ਸੀ। ਪਰ ਹੁਣ ਦੋਨੋਂ ਹੀ ਇੰਟਰਵਿਊ ਦਾ ਪਤਾ ਲੱਗ ਚੁੱਕਿਆ ਤੇ ਦੂਜੀ ਇੰਟਰਵਿਊ ਦਾ ਕਿੱਥੇ ਕੁ ਜਾ ਕੇ ਪੈੜ ਮਿਲੀ ਆ ਜੀ? ਹਾਂਜੀ ਦੇਖੋ, ਇਹ ਪੈੜ ਜਿਹੜੀ ਗਈ ਆ ਉਹ ਗਵਾਂਢੀ ਵੱਲ ਨੂੰ ਗਈ ਆ। ਜਿਵੇਂ ਅੱਗੇ ਪੁਰਾਣੇ ਸਮੇਂ 'ਚ ਚੋਰੀ ਹੋ ਜਾਂਦੀ ਸੀਗੀ ਤੇ ਕਈ ਵਾਰ ਚੋਰੀ ਕਰਨ ਵਾਲਾ ਗਵਾਂਢੀ ਖੇਤ ਵਾਲਾ ਹੀ ਹੁੰਦਾ ਸੀ ਤੇ ਫਿਰ ਖੋਜੀ ਆਉਂਦੇ ਸਨ, ਖੁਰਾ ਨੱਪਿਆ ਹੁੰਦਾ ਸੀਗਾ ਤੇ ਫਿਰ ਉਹ ਚਲਾ ਕੇ ਦੇਖਦੇ ਹੁੰਦੇ ਸਨ ਤੇ ਪੈੜ ਉੱਥੋਂ ਹੀ ਸ਼ਬਦ ਨਿਕਲਦਾ ਹੈ ਕਿ ਪੈੜ ਦੇਖੀਏ। ਤਾਂ ਗੱਲ ਇਹ ਕਿ ਜੀ, ਪੈੜ ਨੂੰ ਮੁੜ ਕੇ ਨੱਪਿਆ ਜਾਂਦਾ ਸੀ ਤੇ ਫਿਰ ਖੁਰਾ ਮਿਲਾਇਆ ਜਾਂਦਾ ਸੀਗਾ। ਤਾਂ ਖੋਜ ਖੁਰਾ ਉਹੀ ਇੱਕ ਸ਼ਬਦ ਹੈ। ਤਾਂ ਗੱਲ ਇਹ ਹੈ ਕਿ ਇਹ ਜਿਹੜਾ ਇਹ ਖੁਰਾ ਨੱਪਿਆ ਸੀਗਾ ਹਾਈ ਕੋਰਟ ਨੇ, ਫਿਰ ਉਸ ਤੋਂ ਬਾਅਦ ਖੋਜੀ ਯਾਨੀ ਐਸਆਈਟੀ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਬਈ ਇੱਕ ਤੇ ਇੰਟਰਵਿਊ ਜਿਹੜੀ ਆ ਉਹ ਖਾੜ ਦੇ ਵਿੱਚ ਹੋਈ ਆ ਤੇ ਦੂਸਰੀ ਇੰਟਰਵਿਊ ਜਿਹੜੀ ਆ ਉਹ ਹੋਈ ਆ ਰਾਜਸਥਾਨ ਦੇ ਵਿੱਚ। ਰਾਜਸਥਾਨ ਦੀ ਕਿਸ ਜੇਲ੍ਹ ਦੇ ਵਿੱਚ ਹੋਈ ਆ ਇਹਦਾ ਪਰਦਾ ਜਿਹੜਾ ਉਹ ਨਿਕਲ ਨਹੀਂ ਸੀ ਰਿਹਾ, ਉੱਠ ਨਹੀਂ ਸੀ ਰਿਹਾ। ਤਾਂ ਹੁਣ ਇੰਟਰਵਿਊ ਦਾ ਜਿਹੜਾ ਇਹਨਾਂ ਨੇ ਲੋਕੇਸ਼ਨ ਦੱਸਿਆ ਹੈ ਜੈਪੁਰ ਸੈਂਟਰਲ ਜੇਲ੍ਹ ਦਾ ਦੱਸਿਆ ਕਿ ਇਹ ਇੰਟਰਵਿਊ ਜਿਹੜੀ ਹੈ ਕਿ ਬਈ ਸੈਂਟਰਲ ਜੇਲ੍ਹ ਜੈਪੁਰ ਦੇ ਵਿੱਚ ਹੋਈ ਹੈ। ਜਿਹੜੀ ਪਹਿਲੀ ਇੰਟਰਵਿਊ ਹੋਈ ਸੀ ਕਿ ਉਹ 3 ਤੇ 4 ਸਤੰਬਰ 22 ਨੂੰ ਖਰੜ ਦੇ ਵਿੱਚ ਹੋਈ ਸੀ। ਤਾਂ ਦੂਸਰੀ ਇੰਟਰਵਿਊ ਦਾ ਵੀ ਇਹਨਾਂ ਨੇ ਖੁਲਾਸਾ ਕਰ ਦਿੱਤਾ ਜਾਂਚ ਪੜਤਾਲ ਚ। ਤਾਂ ਹੁਣ ਲਿਹਾਜ਼ਾ ਹੋਏਗਾ ਕੀ ਹੋਏਗਾ ਇਹ ਕਿ ਹਾਈ ਕੋਰਟ ਰਾਜਸਥਾਨ ਸਰਕਾਰ ਦੇ ਐਡਵੋਕੇਟ ਜਨਰਲ ਯਾਨੀ ਏਜੀ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਦੇ ਨਾਲ ਜੁੜਨ ਵਾਸਤੇ ਡਾਇਰੈਕਸ਼ਨ ਦੇ ਚੁੱਕੇ ਆ। ਇਹਦਾ ਮਤਲਬ ਹੈ ਕਿ 5 ਸਤੰਬਰ ਨੂੰ ਹੁਣ ਜਦੋਂ ਮੁੜ ਤੋਂ ਸੁਣਵਾਈ ਹੋਏਗੀ ਗੁਰਪ੍ਰੀਤ ਜੀ, ਤਾਂ ਉਸ ਵੇਲੇ ਰਾਜਸਥਾਨ ਸਰਕਾਰ ਵੀ ਪਾਰਟੀ ਬਣ ਕੇ ਕਟਹਿਰੇ 'ਚ ਖਲੋਏਗੀ। ਤਾਂ ਇਹਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਹੁਣ ਇੰਟਰਸਟੇਟ ਵੀ ਬਣ ਗਈਆਂ, ਕਿਉਂਕਿ ਇਸ ਵੇਲੇ ਜੇ ਦੇਖੀਏ ਤਾਂ ਲਾਰੈਂਸ ਕਿਤੇ ਹੈ, ਪਹਿਲੀ ਇੰਟਰਵਿਊ ਕਿਤੇ ਹੋਈ ਆ, ਜੀ, ਦੂਸਰੀ ਇੰਟਰਵਿਊ ਕਿਤੇ ਹੋਈ ਆ। ਤਾਂ ਇਸ ਤੋਂ ਬਾਅਦ ਹੁਣ ਇਹ ਵੇਖਣਾ ਹੋਏਗਾ ਕਿ ਕਾਰਵਾਈ ਕੀ ਹੁੰਦੀ ਹੈ, ਕਾਰਵਾਈ ਕੀ ਜੀ, ਹੁੰਦੀ ਹੈ, ਕਾਰਵਾਈ ਕੀ ਹੋਵੇਗੀ। ਉਹਦਾ ਥੋੜਾ ਜਿਹਾ ਆਪਾਂ ਜੇ ਮੁਹਾਂਦਰਾ ਪੜ੍ਹ ਕੇ ਵੇਖੀਏ ਤਾਂ ਤੁਹਾਡੇ ਸ਼ਹਿਰ ਦਾ ਹੀ ਯਾਨੀ ਜਲੰਧਰ ਦਾ ਹੀ ਇੱਕ ਡੀਐਸਪੀ ਸੀ ਖਾੜ ਦੇ ਵਿੱਚ, ਜਿਸ ਨੂੰ ਅਵਾਰਡ ਵੀ ਮਿਲਿਆ ਥੋੜਾ ਸਮਾਂ ਪਹਿਲਾਂ। ਖਾੜ ਦੇ ਵਿੱਚ ਜੋ ਇਹ ਇੰਟਰਵਿਊ ਹੋਈ ਆ ਉਸ ਵੇਲੇ ਕਹਿ ਲਓ ਕਿ ਉਹਦਾ ਵੱਡਾ ਜਿਮਾ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਹੁਣ ਜਦੋਂ ਖੁਲਾਸਾ ਹੋਇਆ ਐਫ ਆਈ ਆਰ ਵੀ ਦਰਜ ਕੀਤੀ ਹੈ। ਉਸ ਐਫ ਆਈ ਆਰ ਨੂੰ ਤੁਸੀਂ ਜੇ ਦੇਖੋਗੇ ਤਾਂ ਨਸ਼ਰ ਨਹੀਂ ਕੀਤਾ ਗਿਆ, ਨਾ ਹੀ ਨਾਂ ਦੱਸੇ ਗਏ ਆ। ਬਸ ਸਿਰਫ ਰੈਂਕ ਦੱਸ ਦਿੱਤਾ ਗਿਆ ਕਿ ਇੱਕ ਜੀ ਐਸਪੀ ਹੈ, ਇੱਕ ਡੀਐਸਪੀ ਹੈ, ਕੁਝ ਥਲੜੇ ਅਧਿਕਾਰੀ। ਪਰ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਕਿ ਜਿਹੜਾ ਉਹ ਜਲੰਧਰੀਆ ਡੀਐਸਪੀ ਹੈ, ਜਿਹੜਾ ਚਰਚਿਤ ਡੀਐਸਪੀ ਹੈ, ਉਹ ਇਸ ਵੇਲੇ ਮੁਲਕ ਛੱਡ ਚੁੱਕਾ ਹੈ। ਇਹਦੇ ਚ ਕਿੰਨਾ ਸੱਚ ਆ ਇਹ ਪੁਲਿਸ ਵੇਖੇ, ਕਿਉਂਕਿ ਅਸੀਂ ਤੇ ਉਹਨਾਂ ਨੂੰ ਦੱਸ ਰਹੇ ਹਾਂ, ਆਗਾਹ ਕਰ ਰਹੇ ਹਾਂ ਕਿ ਜੋ ਸਾਡੀ ਸੂਚਨਾ ਹੈ, ਹੋ ਸਕਦਾ ਤੁਹਾਡਾ ਇੰਟੈਲੀਜੈਂਸ ਜਿਹੜਾ ਨੈਟਵਰਕ ਹੈ ਉਹ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ ਹੋਵੇ, ਪਰ ਉਹ ਕਿਸ ਤਰ੍ਹਾਂ ਨਿਕਲ ਗਿਆ ਇਹ ਪਤਾ ਨਹੀਂ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਵੱਡੀਆਂ ਗੱਲਾਂ ਬਾਤਾਂ ਨੇ ਕਿ ਤੁਸੀਂ ਦੇਖੋ ਕਿ ਪਹਿਲਾਂ ਉਹ CIA ਸਟਾਫ ਦਾ ਇੰਸਪੈਕਟਰ ਜਿਹੜਾ ਉਹ ਰਲ ਗਿਆ, ਫਿਰ ਉਸ ਤੋਂ ਬਾਅਦ ਇੰਟਰਵਿਊ, ਤੇ ਕਮਾਲ ਦੀ ਗੱਲ ਹੈ ਕਿ ਮੁੜ ਕੇ ਜੇਲ੍ਹ ਚੋਂ ਇੰਟਰਵਿਊ। ਇਹ ਬਹੁਤ ਵੱਡੀ ਗੱਲ ਹੈ। ਤਾਂ ਹੁਣ ਦੇਖਣਾ ਇਹ ਹੋਏਗਾ ਕਾਰਵਾਈ ਕੀ ਹੁੰਦੀ ਹੈ, ਕਿਉਂਕਿ ਰਾਜਸਥਾਨ ਵੀ ਆ ਜਾਏਗਾ, ਰਾਜਸਥਾਨ ਕੀ ਕਾਰਵਾਈ ਕਰਦਾ ਰਾਜਸਥਾਨ ਵੀ ਦੱਸੇਗਾ, ਪੰਜਾਬ ਚੋਂ ਕੀ ਕਾਰਵਾਈ ਹੁੰਦੀ ਆ ਉਹ ਵੀ ਰਿਕਾਰਡ ਤੇ ਆ ਜਾਏਗਾ। ਜੀ। ਸੋ ਵੇਖਾਂਗੇ ਹੁਣ ਬਣਦਾ ਕੀ ਹੈ, ਜਦੋਂ ਪੇਸ਼ੀਆਂ ਪੈਣਗੀਆਂ ਪਤਾ ਤਾਂ ਫੇਰ ਲੱਗੂਗਾ। ਤਾਂ ਅੱਗੇ ਵਧੀਏ, ਗੱਲ ਕਰੀਏ ਜੀ। ਪੰਜਾਬ ਸਰਕਾਰ ਦੀ ਰਿਪੋਰਟ ਹਾਈ ਕੋਰਟ ਵੱਲੋਂ ਨਾਮਨਜ਼ੂਰ ਕਰ ਦਿੱਤੀ ਗਈ ਹੈ ਜੀ। ਕਿਹੜੀ ਹੈ ਇਹ ਰਿਪੋਰਟ?
ਇਹ ਰਿਪੋਰਟ ਹੈ ਪਾਣੀਆਂ ਨੂੰ ਲੈ ਕੇ। ਪਾਣੀ ਦੀ ਕਹਾਣੀ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਵਿਗੜੀ ਹੋਈ ਆ। ਵੈਸੇ ਤੇ ਕਿਹਾ ਜਾਂਦਾ ਜਲ ਹੈ ਤੋ ਕਲ ਹੈ, ਪਰ ਪਾਣੀ ਦੀ ਕਹਾਣੀ ਜਿਹੜੀ ਆ ਉਹ ਪੁਰਾਣੀ ਹੋ ਗਈ ਆ, ਪਰ ਪਾਣੀ ਜਿਹੜਾ ਉਹ ਸ਼ੁੱਧ ਨਹੀਂ ਹੋ ਰਿਹਾ। ਦਰਅਸਲ ਕੀ ਹੈ ਕਿ ਧਰਤੀ ਹੇਠਲਾ ਪਾਣੀ ਜਿਹੜਾ ਹੈ ਉਹ ਬਹੁਤ ਸਾਰੀਆਂ ਰਸਾਇਣਿਕ ਧਾਤਾਂ ਦਾ ਮਾਰਿਆ ਹੋਇਆ ਹੈ। ਜੇ ਆਪਾਂ ਦੇਖੀਏ ਉਹਦੇ ਵਿੱਚ ਕਈ ਜ਼ਹਿਰੀਲੇ, ਕਈ ਰਸਾਇਣ ਇਸ ਤਰ੍ਹਾਂ ਦੇ ਆ ਜਿਹੜੇ ਮਨੁੱਖੀ ਸਿਹਤ ਨੂੰ ਬਹੁਤ ਜ਼ਿਆਦਾ ਹਾਨੀ ਪਹੁੰਚਾਉਂਦੇ ਆ। ਤਾਂ ਇਹ ਇੱਕ ਰਿਪੋਰਟ ਜਿਹੜੀ ਸੀਗੀ ਉਹ ਪੰਜਾਬ ਸਰਕਾਰ ਨੇ ਪਿੱਛੇ ਜੇ ਸਬਮਿਟ ਕੀਤੀ ਸੀ, ਜਿਸ ਨੂੰ ਨਾ ਮਨਜ਼ੂਰ ਕੀਤਾ ਹੈ। ਗੁਰਪ੍ਰੀਤ ਜੀ, ਇਹ ਗੱਲਾਂ ਕਿਉਂਕਿ ਹੁਣ ਸਾਡਾ ਵੀ ਕਾਫੀ ਲੰਬਾ ਅਰਸਾ ਹੋ ਗਿਆ ਇਸ ਖੇਤਰ 'ਚ, ਚੀਜ਼ਾਂ ਯਾਦ ਰਹਿ ਜਾਂਦੀਆਂ। ਜੇ ਮੈਂ ਭੁੱਲਦਾ ਨਹੀਂ ਤਾਂ ਇਹ 2010 ਦੇ ਵਿੱਚ ਪਟੀਸ਼ਨ ਪਈ ਸੀਗੀ। ਤੁਸੀਂ ਹਿਸਾਬ ਲਾ ਲਓ ਕਿ 2010 ਤੋਂ ਲੈ ਕੇ ਜੇ ਉਦਣ ਮੁੰਡਾ ਜੰਮਿਆ ਹੋਵੇ ਪਟੀਸ਼ਨ ਵਾਲੇ ਦਿਨ, ਤੇ ਅੱਜ ਜੀ ਉਹ ਕਹਿੰਦਾ ਹੋਣਾ ਪਾਪਾ ਮੈਨੂੰ ਹਾਂਡਾ ਲੈ ਕੇ ਤੇ ਪਾਪਾ ਮੈਨੂੰ ਯਾਮਾ ਲੈ ਕੇ ਦੇ, ਜੀ ਇੰਨਾ ਜੀ ਵੱਡਾ ਹੋ ਗਿਆ ਹੋਵੇਗਾ। ਹਾਲਾਂਕਿ ਭਾਵੇਂ ਉਹ ਕਹਿੰਦਾ ਹੋਵੇ ਚਲਾਨ ਕਰ ਦੇਣ ਜੋ ਮਰਜ਼ੀ, ਭਾਵੇਂ ਤੈਨੂੰ 3 ਸਾਲ ਦੀ ਸਜ਼ਾ ਹੋ ਜਾਵੇ, ਮੈਨੂੰ ਤੇ ਆ ਲੈ ਕੇ ਦੇ, ਮਤਲਬ ਕਿ ਏਡਾ ਵੱਡਾ ਹੋ ਚੁੱਕਾ ਹੋਵੇਗਾ। ਤੇ ਇਹਦਾ ਨਬੇੜਾ ਕੀ ਆ ਕਿ ਹਾਲੇ ਤੱਕ ਰਿਪੋਰਟਾਂ ਬਣ ਰਹੀਆਂ ਨੇ ਤੇ ਰਿਪੋਰਟਾਂ ਨਾ ਮਨਜ਼ੂਰ ਹੋ ਰਹੀਆਂ ਨੇ। ਦਰਅਸਲ ਕੀ ਸੀਗਾ ਕਿ ਹਾਈ ਕੋਰਟ ਦੇ ਵਿੱਚ ਜਦੋਂ ਉਸ ਟਾਈਮ 'ਚ ਨਾ ਜਦੋਂ ਤੁਸੀਂ ਉਹ ਇੱਕ ਨਾਸਿਰੁੱਦੀਨ ਸ਼ਾਹ ਦੀ ਫਿਲਮ ਵੀ ਹੈ ਤੇ ਇਸ ਤੋਂ ਇਲਾਵਾ ਕੈਂਸਰ ਟ੍ਰੇਨ ਤੁਸੀਂ ਸੁਣਿਆ ਹੋਣਾ, ਇਹ ਉਹ ਦੌਰ ਸੀ ਜਦੋਂ ਇਹ ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਸੀ, ਤਾਂ ਸਾਡੇ ਵਾਸਤੇ ਉਦੋਂ ਨਵੀਆਂ ਸੀ। ਉਦੋਂ ਇੱਕ ਪਟੀਸ਼ਨ ਜਿਹੜੀ ਆ ਉਹ ਪਈ ਸੀਗੀ ਕਿ ਕੈਂਸਰ ਬਹੁਤ ਜ਼ਿਆਦਾ ਵੱਧ ਰਿਹਾ, ਖਾਸ ਤੌਰ ਤੇ ਮਾਲਵਾ ਖੇਤਰ ਦੇ ਵਿੱਚ, ਕਿਉਂਕਿ ਪਾਣੀ 'ਚ ਯੂਰੇਨੀਅਮ ਹੈ। ਤਾਂ ਇਹਦੀ ਹਾਈ ਕੋਰਟ ਨੇ ਭਾਂਬਾ ਪਰਮਾਣੂ ਖੋਜ ਕੇਂਦਰ ਹੈ ਜਿਹੜਾ, ਜਿਸ ਨੂੰ BARC ਵੀ ਕਹਿ ਦਿੰਦੇ ਆਪਾਂ, ਕਿ ਮਾਲਵਾ ਦੇ ਖੇਤਰ 'ਚ ਤੁਸੀਂ ਜਾ ਕੇ ਪਰਖ ਕਰੋ। ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮਾਨਸਾ ਇਤਿਆਦਿਕ ਇਹ ਇਲਾਕਾ ਆ ਗਿਆ। ਫਿਰ ਇਹਨਾਂ ਨੇ ਨਮੂਨੇ ਲਏ ਸਨ। ਇਹਨਾਂ ਨਮੂਨਿਆਂ 'ਚ 35% ਯੂਰੇਨੀਅਮ ਪਾਇਆ ਗਿਆ ਸੀ, ਯਾਨੀ ਜਿੰਨੇ ਨਮੂਨੇ ਸੀ ਟੋਟਲ 1500, ਤਾਂ ਉਹਦਾ 35% ਕੱਢ ਲਓ। ਤੇ ਸਭ ਤੋਂ ਵੱਧ ਜਿਹੜਾ ਸੀਗਾ ਉਹ ਬਠਿੰਡਾ ਜ਼ਿਲ੍ਹਾ ਅਫੈਕਟਡ ਸੀਗਾ। ਐਟੋਮਿਕ ਐਨਰਜੀ ਰੈਗੂਲੇਟਰੀ ਬੋਰਡ ਦੇ ਮੁਤਾਬਕ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ 60 ppb ਤੋਂ ਵੱਧ ਨਹੀਂ ਹੋਣੀ ਚਾਹੀਦੀ, ਪਰ ਬਠਿੰਡੇ 'ਚ ਇਹ ਜਿਹੜਾ ਪਾਣੀ ਸੀਗਾ ਇਹਦੇ ਵਿੱਚ ਇਹ ਮਾਤਰਾ 10 ਗੁਣਾ ਜ਼ਿਆਦਾ 684 ppb ਪਾਈ ਗਈ, ਜਿਹੜਾ ਕਿ ਪਾਣੀ ਪੀਣ ਯੋਗ ਨਹੀਂ ਰਹਿੰਦਾ ਸੀ। ਤਾਂ ਇਸ ਤੋਂ ਬਾਅਦ ਹਾਈ ਕੋਰਟ ਨੇ ਇਹ ਸਾਫ਼ ਸੁਥਰਾ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਉਣ ਵਾਸਤੇ ਕਿਹਾ ਸੀਗਾ। ਇਹਨਾਂ ਨੇ ਜਾਣਕਾਰੀ ਦਿੱਤੀ ਤਾਂ ਉੱਥੇ ਫਿਰ ਦੱਸਿਆ ਕਿ ਹੁਣ ਤੱਕ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਦੀ ਸਮੱਸਿਆ ਦੀ ਜਾਂਚ ਸਿਰਫ ਮਾਲਵੇ ਤੱਕ ਸੀਮਤ ਹੈ। ਮਤਲਬ ਕਿ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਸਾਰੇ ਪਾਸੇ ਜਾਂਚ ਕਰਾਓ, ਸਾਰੇ ਪੰਜਾਬ 'ਚ, ਤੇ ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਕਰੋ। ਤਾਂ ਫਿਰ ਜਿਹੜਾ ਅਦਾਲਤੀ ਮਿੱਤਰ ਸੀਗਾ ਉਸਨੇ ਦੱਸਿਆ ਕਿ ਇਹਨਾਂ ਨੇ ਆਪਣੀ ਜਾਂਚ ਦਾ ਦਾਇਰਾ ਜਿਹੜਾ ਉਹ ਮਾਲਵੇ ਤੱਕ ਹੀ ਸਮੇਟ ਦਿੱਤਾ। ਸੋ ਇਸ ਵਾਸਤੇ ਉਹ ਜਿਹੜੀ ਰਿਪੋਰਟ ਸੀ ਉਹ ਨਾਮਨਜ਼ੂਰ ਕੀਤੀ ਹੈ ਤੇ ਨਵੇਂ ਸਿਰੇ ਤੋਂ ਹੁਣ ਇਹ ਰਿਪੋਰਟ ਦੇਣਗੇ। ਜੀ ਸੋ ਮਿੰਟੂ ਜੀ, ਖਬਰ ਨਿਕਲ ਕੇ ਆ ਰਹੀ ਹੈ ਕਿ ਲਗਜ਼ਰੀ ਫਲੈਟ ਖਰੀਦਣੇ ਨੇ ਸਰਕਾਰ ਨੇ, ਮਾਜਰਾ ਕੀ ਹੈ ਜੀ ਸਾਰਾ? ਵੇਖੋ, ਗੱਲ ਇਹ ਆ ਕਿ ਹੁਣ ਜਿਹੜੇ ਮਾਨ ਸਾਹਿਬ ਆ ਉਹ ਆਮ ਤੋਂ ਲਗਜ਼ਰੀ ਹੋ ਗਏ ਨੇ। ਪਹਿਲਾਂ ਉਹ ਆਮ ਮਾਨ ਸੀਗੇ, ਹੁਣ ਉਹ ਲਗਜ਼ਰੀ ਮਾਨ ਨੇ। ਤਾਂ ਫਿਰ ਲਗਜ਼ਰੀ ਗੱਲਾਂ ਹੋਣਗੀਆਂ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਹੁਣ ਗੱਲਾਂ ਉੱਚੀਆਂ ਹੀ ਹੋਣਗੀਆਂ ਸਭ। ਤਾਂ ਗੱਲ ਇਹ ਆ ਕਿ ਬਈ ਮੁੱਖ ਮੰਤਰੀ ਦੇ ਪੂਲ ਵਿੱਚ ਇਹ ਫਲੈਟ ਆਉਣਗੇ। 167 ਲਗਜ਼ਰੀ ਫਲੈਟ ਖਰੀਦਣ ਜਾ ਰਹੀ ਹੈ ਸਰਕਾਰ 150 ਕਰੋੜ ਰੁਪਏ ਦੀ ਲਾਗਤ ਦੇ ਨਾਲ। ਜਿਹੜੀ ਸਰਕਾਰ ਕਰਜ਼ੇ ਦੀਆਂ ਫੌੜੀਆਂ ਦੇ ਨਾਲ ਚੱਲਦੀ ਆ, ਮਤਲਬ ਕਿ ਉਹਨੇ ਜੇ ਰੋਜ਼ਾਨਾ ਦੀ ਕੋਈ ਕਿਰਿਆ ਵੀ ਕਰਨੀ ਹੈ ਤਾਂ ਉਹਨੂੰ ਫੌੜੀਆਂ ਦੇ ਸਹਾਰੇ, ਸਮਝਦੇ ਹੋ ਨਾ, ਜਿਵੇਂ ਇੱਕ ਮਨੁੱਖ ਰੋਜ਼ਾਨਾ ਦੀ ਕਿਰਿਆ ਸਾਧਦਾ ਹੈ, ਤਾਂ ਜੇ ਸਰਕਾਰ ਨੇ ਰੋਜ਼ਾਨਾ ਦੀ ਕਿਰਿਆ ਸਾਧਨੀ ਹੈ ਨਾ, ਉਹਦੇ ਵਾਸਤੇ ਵੀ ਉੱਠ ਕੇ ਆਪ ਨਹੀਂ ਵਾਸ਼ਰੂਮ ਤੱਕ ਜਾ ਸਕਦੀ, ਬਲਕਿ ਉਹਨੂੰ ਫੌੜੀਆਂ ਤੇ ਜਾਣਾ ਪੈਣਾ। ਇਹ ਫੌੜੀਆਂ ਤੋਂ ਜਲਦੀ ਵੀਲ ਚੇਅਰ ਤੇ ਵੀ ਜਾ ਸਕਦੇ ਆ, ਜਿਸ ਤਰ੍ਹਾਂ ਦੇ ਹਾਲਾਤ ਆ। ਹੁਣ ਦੇਖੋ ਚੱਕਰ ਕੀ ਆ, ਬੜਾ ਸਿੰਪਲ ਹੈ ਇਹਨੂੰ ਸਮਝਣਾ, ਕਿ ਆਪਣੀ ਜਿਹੜੀ ਰਾਜਧਾਨੀ ਹੈ ਉਹ ਚੰਡੀਗੜ੍ਹ ਆ, ਪਰ ਉਹਦਾ ਜਿਹੜਾ ਪ੍ਰਸ਼ਾਸਕੀ ਇੱਕ ਤਰ੍ਹਾਂ ਨਾਲ ਕਹਿ ਲਓ ਕੰਟਰੋਲ ਆ, ਉਹ ਕੇਂਦਰ ਦਾ ਬਣ ਜਾਂਦਾ, UT ਦਾ ਬਣ ਜਾਂਦਾ ਹੈ।
ਤਾਂ ਜੀ ਇਹੀ ਹੈ ਕਿ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਕੋਲ ਕੈਬਨਿਟ ਰੈਂਕ ਦੇ ਬਰਾਬਰ ਦੀਆਂ ਜਿਹੜੀਆਂ ਉਹ ਦਿੰਦੇ ਨੇ ਕੋਠੀਆਂ ਇਹਨਾਂ ਨੂੰ, ਤਾਂ ਉਹ ਤੋਂ ਇਲਾਵਾ ਫਲੈਟ ਵੀ ਹਨ। ਪਰ ਉਹਨਾਂ ਸਾਰੀਆਂ ਕੋਠੀਆਂ ਤੇ ਫਲੈਟ ਤਾਂ ਜਿਹੜਾ ਮਾਲਕ ਮੁਖਤਿਆਰ ਕੌਣ ਹੈ? ਮਾਲਕ ਮੁਖਤਿਆਰ ਤੇ ਚੰਡੀਗੜ੍ਹ ਪ੍ਰਸ਼ਾਸਨ ਹੈ ਨਾ। ਜੀ ਜੀ ਤੇ ਮੋਹਾਲੀ ਦੇ ਵਿੱਚ ਇਹਨਾਂ ਦੇ ਕੋਲ ਕੋਈ ਫਲੈਟ ਇਤਿਆਦਿਕ ਨਹੀਂ ਹੈ, ਜਿਸ ਕਰਕੇ ਹੁਣ ਪੰਜਾਬ ਸਰਕਾਰ ਨੇ ਆਪਣੀ ਮਲਕੀਅਤ ਵਾਲੇ ਲਗਜ਼ਰੀ ਫਲੈਟ ਖਰੀਦਣ ਦਾ ਪਲਾਨ ਤਿਆਰ ਕੀਤਾ ਹੈ। ਸਮਝ ਗਏ ਤੁਸੀਂ? ਯਾਨੀ ਮੁੱਖ ਮੰਤਰੀ ਦੇ ਕੋਟੇ ਚ ਆ ਜਾਣਗੇ। ਮੈਂ ਹੋਰ ਵੀ ਸਿੰਪਲ ਕਰ ਦੇਣਾ, ਇਹਨੂੰ ਸਾਦਾ ਕਰ ਦੇਣਾ ਕਿ ਉਹ ਇਹਨਾਂ ਦੇ ਪੂਲ ਚ ਆ ਗਏ, ਮੁੱਖ ਮੰਤਰੀ ਦੇ ਪੂਲ ਚ। ਮੁੱਖ ਮੰਤਰੀ ਨੇ ਡਿਸਟ੍ਰੀਬਿਊਟ ਕਰਨੇ ਨੇ। ਜੀ ਹੁਣ ਐਮਐਲਏ ਕੋਲ ਜੁਗਾੜ ਹੁੰਦਾ ਰਹਿਣ ਦਾ, ਠੀਕ ਹੈ ਸਾਹਿਬ। ਮੰਤਰੀਆਂ ਕੋਲ ਆਪਣੀਆਂ ਕੋਠੀਆਂ, ਐਮਐਲਏ ਤਾਂ ਤੁਹਾਨੂੰ ਪਤਾ ਹੀ ਹੈ, ਉਹਨਾਂ ਦੇ ਕੋਲ ਵੀ ਹੋਸਟਲ ਇਤਿਆਦਿਕ ਸਭ ਕੁਝ ਸਹੂਲੀਅਤ ਹੁੰਦੀ ਹੈ। ਜੀ ਰਹਿ ਜਾਂਦੇ ਨੇ ਇਹਨਾਂ ਦੇ ਚੇਅਰਮੈਨ ਇਤਿਆਦਿਕ, ਛੋਟੇ ਲੀਡਰ। ਤਾਂ ਹੁਣ ਉਹਨਾਂ ਨੂੰ ਵੀ ਜੁਗਾੜ ਕਰਕੇ ਦੇ ਦਿੱਤਾ ਗਿਆ। ਇਹਨੂੰ ਜੀ ਸਿੰਪਲੀਫਾਈ ਕਰਕੇ ਆਪਾਂ ਦੇਖੀਏ, ਸਾਦੇ ਢੰਗ ਨਾਲ ਦੇਖੀਏ, ਪਰ ਕੀ ਇਹ ਜਾਇਜ਼ ਹੈ? ਕਿ ਇਹ ਵਾਜਬ ਹੈ ਉਸ ਸੂਰਤ ਚ ਜਿਸ ਵੇਲੇ ਅਸੀਂ ਕਹਿ ਲਓ ਕਿ ਇੱਕ ਆਰਥਿਕਤਾ ਦੀ ਐਮਰਜੈਂਸੀ ਕਹਿ ਲਓ, ਲਗਭਗ ਵੈਸੀ ਪਰਿਸਥਿਤੀ ਹੈ ਕਿ ਉਹਦੇ ਚੋਂ ਗੁਜ਼ਰ ਰਹੇ। ਸੋ ਇਹ ਮਾਨ ਸਾਹਿਬ ਦਾ ਰਾਜ ਹੈ ਸਾਹਿਬ, ਇਹ ਇਨਕਲਾਬ ਦਾ ਰਾਜ ਹੈ ਸਾਹਿਬ, ਇਹ ਕ੍ਰਾਂਤੀਕਾਰੀਆਂ ਦਾ ਰਾਜ ਹੈ ਸਾਹਿਬ। ਇਹਦੇ ਚ ਕਿੰਤੂ ਪਰੰਤੂ ਕਰਨਾ ਵੀ ਖਤਰੇ ਤੋਂ ਖਾਲੀ ਨਹੀਂ। ਕਈ ਵਾਰ ਤੇ ਗੀਤ ਰਵਿੰਦਰ ਗਰੇਵਾਲ ਦਾ ਚੇਤੇ ਆ ਜਾਂਦਾ, ਜਾਨ ਜਾਣ ਦਾ ਖਤਰਾ ਨਹੀਂ। ਤੁਹਾਡੇ ਨਾਲ ਤੇ ਜੀ ਹੋਈ ਹੈ ਵੈਸੇ। ਜੀ ਜੀ ਸੋ ਇੱਕ ਗੱਲ ਇਹਦੇ ਚ ਹੋਰ ਮਿੰਟੂ ਜੀ ਆਉਂਦੀ ਆ ਸਾਹਮਣੇ ਵੀ ਫੇਰ ਹੌਲੀ ਹੌਲੀ ਆਪਾਂ ਮੰਨ ਹੀ ਲਈਏ ਵੀ ਅਧਿਕਾਰ ਛੱਡ ਹੀ ਰਹੇ ਆ ਚੰਡੀਗੜ੍ਹ ਵਾਲਾ, ਵੀ ਆਪਾਂ ਕੀ ਕਰਨਾ ਚੰਡੀਗੜ੍ਹ ਵਾਲੇ ਰੌਲੇ ਚ ਪੈ ਕੇ ਵੀ ਉਹ ਸਾਡਾ ਹੈ, ਆਪਾਂ ਆਪਣੇ ਫਲੈਟ ਸਾਈਡ ਨੂੰ ਖਰੀਦੀ ਜਾਂਦੇ, ਹੌਲੀ ਹੌਲੀ ਪਾਸੇ ਹੋਈਏ ਤਾਂ ਨਹੀਂ, ਤਬ ਸਾਰਨ ਦਾ ਮੌਕਾ ਇਹਦੇ ਦਈਏ। ਸਾਹਿਬ ਆਪਣੇ ਦਫ਼ਤਰ ਚੁੱਕ ਕੇ ਮੁਹਾਲੀ ਲੈ ਆਏ ਆ। ਜੀ ਜੀ ਮੁਹਾਲੀ ਹੁਣ ਮੇਰੇ ਤੇ ਸਹੁਰਿਆਂ ਦਾ ਪਿੰਡ, ਮੈਂ ਦੇਖਦਾ ਵਿਜੀਲੈਂਸ ਦਾ ਹੈੱਡਕੁਆਟਰ ਕਿੱਥੇ ਆ? ਜੀ ਮੁਹਾਲੀ ਹੈ। ਜੰਗਲਾਤ ਵਾਲੇ ਕਿੱਥੇ ਆ? ਇੱਥੇ ਦਫ਼ਤਰ ਕੱਢ ਲਿਆਏ ਸੀ ਉੱਥੋਂ। ਜੀ ਜੀ ਇਹੀ ਹਾਲ ਚੱਲ ਰਿਹਾ ਹੈ। ਸੋ ਅੱਗੇ ਵਧੀਏ ਆਪਾਂ, ਲੀਡਰਾਂ ਦੀ ਸਜ਼ਾ ਨੂੰ ਲੈ ਕੇ ਮਹੱਤਵਪੂਰਨ ਸਵਾਲ ਉੱਠ ਰਹੇ ਨੇ ਜੀ, ਕੀ ਹੈ ਜੀ ਇਹ ਸਵਾਲ? ਹਾਂਜੀ, ਦੇਖੋ ਹਾਈ ਕੋਰਟ ਦੇ ਵਿੱਚ ਨਾ ਇੱਕ ਪਟੀਸ਼ਨ ਕਰਤਾ ਨੇ ਅਹਿਮ ਸਵਾਲ ਖੜਾ ਕੀਤਾ ਹੈ। ਉਹ ਕਹਿੰਦੇ ਕਿ 2 ਸਾਲ ਤੱਕ ਦੀ ਸਜ਼ਾ ਉਹ ਤੇ ਇਲੈਕਸ਼ਨ ਲੜ ਸਕਦਾ ਹੈ, ਤੇ ਜਿਹੜਾ 2 ਸਾਲ ਤੋਂ ਵੱਧ ਦੀ ਸਜ਼ਾ ਵਾਲਾ ਹੈ ਉਹ ਇਲੈਕਸ਼ਨ ਨਹੀਂ ਲੜ ਸਕਦਾ। ਵਾਈ? ਜੀ ਕਿਉਂ? ਕਿਉਂ ਤੋਂ ਤੁਹਾਨੂੰ ਪਤਾ ਬਹੁਤ ਸਫ਼ਰ ਲੰਬਾ ਸ਼ੁਰੂ ਹੁੰਦਾ ਹੈ। ਕਿਉਂ? ਉਹ ਕਹਿੰਦੇ ਕਿ ਇਹ ਤਾਂ ਫਿਰ ਆਰਟੀਕਲ 14 ਦਾ ਉਲੰਘਣ ਹੈ ਸਿੱਧੇ ਤੌਰ ਤੇ। ਸੰਵਿਧਾਨ ਦਾ ਜਿਹੜਾ ਆਰਟੀਕਲ ਆ 14, ਉਹਦਾ ਉਲੰਘਣ ਹੈ ਕਿ ਕਿਸੇ ਦੇ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ ਸਰ, ਕਿ ਸਜ਼ਾ ਦੋਨਾਂ ਨੂੰ ਹੋਈ ਹੈ। ਤੁਸੀਂ ਲੀਡਰ ਹੋ, ਤੁਹਾਨੂੰ ਹੋ ਗਈ 2 ਸਾਲ ਦੀ, 2 ਸਾਲ ਤੋਂ ਥੱਲੇ ਦੀ, ਤੇ ਤੁਸੀਂ ਮਤਲਬ ਕਿ ਚੋਣ ਲੜ ਸਕਦੇ ਹੋ। ਤੇ ਇੱਕ ਨੂੰ ਹੋ ਗਈ ਆ ਆਮ ਬੰਦਾ 2 ਸਾਲ 1 ਮਹੀਨੇ ਦੀ ਸਜ਼ਾ, ਤੇ ਉਹ ਪਿੰਡ ਦੇ ਸਰਪੰਚੀ ਨਹੀਂ ਖੜਾ ਹੋ ਜੀ ਸਕਦਾ। ਉਹ ਸਵਾਲ ਵੱਡਾ ਖੜਾ ਹੋ ਗਿਆ ਤੇ ਹਾਈ ਕੋਰਟ ਨੇ ਆਖਿਆ ਹਾਂ ਸਵਾਲ ਤੇ ਯਾਰ ਸੁਣਨ ਵਾਲਾ ਸਵਾਦੀ ਆ ਪੂਰਾ, ਤਾਂ ਸੁਣਵਾਈ ਤੇ ਲੱਗ ਗਿਆ ਇਹ ਮਾਮਲਾ। ਤਾਂ ਹੁਣ ਇਹਦੇ ਵਿੱਚ ਇੰਟਰਸਟਿੰਗ ਕਹਿ ਲਓ ਕਿ ਬਹਿਸ ਹੋਏਗੀ। ਇਹਦੇ ਚ ਜਿਹੜੇ ਕਹਿ ਲਓ ਕਿ ਕੇਂਦਰ ਵਾਲੇ ਆ ਉਹ ਵੀ ਆਉਣਗੇ, ਉਹਨਾਂ ਨੂੰ ਜਵਾਬ ਦੇਣਾ ਪਊਗਾ। ਇੰਟਰਸਟਿੰਗ ਹੈ, ਰੌਚਕ ਆ, ਮੇਰਾ ਮੰਨਣਾ ਹੈ ਰੌਚਕ ਆ। ਜੇ ਇਹ ਠੀਕ ਉਸੇ ਤਰ੍ਹਾਂ ਦਾ ਹੀ ਮਾਮਲਾ ਹੈ ਜਿਸ ਤਰ੍ਹਾਂ ਜੇ ਤੁਸੀਂ ਦੇਖੋਗੇ ਕਿ ਜੇਲ੍ਹ ਚੋਂ ਬੰਦਾ ਇਲੈਕਸ਼ਨ ਲੜ ਸਕਦਾ ਤੇ ਜੇਲ੍ਹ ਚੋਂ ਬੰਦਾ ਵੋਟ ਨਹੀਂ ਕਾਸਟ ਕਰ ਸਕਦਾ, ਤਾਂ ਇਹ ਪ੍ਰਣਾਲੀ ਜੀ ਕੁਝ ਇਸ ਤਰ੍ਹਾਂ ਦੀ ਬਣੀ ਪਈ ਆ। ਸੋ ਲਿਹਾਜ਼ਾ ਇਹ ਹਾਈ ਕੋਰਟ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਜਿਹੜਾ ਖੜਾ ਕੀਤਾ ਗਿਆ, ਤੇ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ। ਤਾਂ ਹੁਣ ਨੋਟਿਸ ਹੋਣਗੇ ਤੇ ਨੋਟਿਸ ਤੋਂ ਬਾਅਦ ਫਿਰ ਇਹਦੇ ਤੇ ਸੁਣਵਾਈ ਜਿਹੜੀ ਆ ਉਹ ਚੱਲੇਗੀ। ਜੀ ਸੋ ਅਗਲੀ ਖਬਰ ਹੈ ਜੀ, ਡਰੱਗ ਇੰਸਪੈਕਟਰ ਦੀ ਗ੍ਰਿਫਤਾਰੀ ਤੋਂ ਬਾਅਦ ਹੈਰਾਨੀਜਨਕ ਖੁਲਾਸੇ ਹੋਏ ਨੇ ਜੀ। ਦੇਖੋ, ਇਹ ਪਿਛਲੇ ਦਿਨੀ ਇੱਕ ਗ੍ਰਿਫਤਾਰੀ ਹੋਈ ਸੀਗੀ, ਉਸ ਤੋਂ ਬਾਅਦ ਕੁਝ ਹੋਰ ਵੀ ਇਸ ਮਹਿਕਮੇ ਦੇ ਇਸ ਰੈਂਕ ਦੇ ਜਿਹੜੇ ਅਧਿਕਾਰੀ ਨੇ ਨਿਸ਼ਾਨੇ ਤੇ ਨੇ। ਸਭ ਤੋਂ ਵੱਡੀ ਗੱਲ ਤੇ ਸਭ ਇਹ ਨਿਕਲੀ ਕਿ ਇਹਦਾ ਜਿਹੜਾ ਮਾਈ ਬਾਪ ਆ, ਯਾਨੀ ਪੇਰੈਂਟਸ ਨੇ ਜਿਹੜੇ, ਉਹ ਛੋਟੇ ਜਿਹੇ ਘਰ 'ਚ, ਸਧਾਰਨ ਜਿਹੇ ਘਰ 'ਚ ਰਹਿੰਦੇ ਆ, ਤੇ ਉਹਨਾਂ ਦੇ ਖਾਤੇ 'ਚ 4 ਕਰੋੜ ਰੁਪਈਆ, ਤੇ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ। ਇਹਦਾ ਮਤਲਬ ਕਿ ਬਜ਼ੁਰਗਾਂ ਦਾ ਖਾਤਾ ਯੂਜ਼ ਕਰਕੇ ਪੈਸੇ ਪਾਏ ਜਾਂਦੇ। ਜੀ ਫਿਰ ਜ਼ੀਰਕਪੁਰ ਤੋਂ ਲੈ ਕੇ ਮੰਡੀ ਡੱਬ ਵਾਲੀ ਹਰਿਆਣੇ ਤੱਕ ਜ਼ਮੀਨ ਜਾਇਦਾਦ,
ਪਤਾ ਹੀ ਨਹੀਂ ਕਿੰਨਾ ਕਰੋੜਾਂ ਰੁਪਈਆ ਹੁਣ ਤੱਕ ਖਾਤੇ ਚੋਂ ਬਰਾਮਦ ਹੋ ਚੁੱਕਾ ਹੈ। ਸਭ ਤੋਂ ਵੱਡੀ ਗੱਲ ਜਿਹੜੀ ਸੁਣਨ ਚ ਆ ਰਹੀ ਹੈ ਕਿ ਇਹ ਡਰੱਗ ਇੰਸਪੈਕਟਰ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ, ਜੋ ਕੈਮਿਸਟ ਸ਼ਾਪਾਂ ਨੇ ਆਪਣੇ ਉਰੇ ਦਵਾਈਆਂ ਕਿਹੜੀਆਂ ਪਾਬੰਦ ਕਰਨੀਆਂ ਨੇ, ਜਿਹੜੀਆਂ ਹੋਈਆਂ ਨੇ ਉਹਨਾਂ ਦੀ ਵਿਕਰੀ ਕਿਸ ਤਰ੍ਹਾਂ ਰੋਕਣੀ ਹੈ, ਇੰਸਪੈਕਸ਼ਨ ਇਤਿਆਦਿਕ ਜੋ ਕੈਮਿਸਟ ਸ਼ਾਪ ਦੀ ਪਾਸਿੰਗ ਹੁੰਦੀ ਹੈ, ਉਹ ਸਾਰਾ ਕੁਝ ਇਹਨਾਂ ਦੇ ਜ਼ਿੰਮੇ ਹੁੰਦਾ। ਤਾਂ ਇਹ ਡਰੱਗ ਇੰਸਪੈਕਟਰ ਪਹਿਲਾਂ ਥੋੜੇ ਸੀਗੇ ਪੰਜਾਬ 'ਚ, ਫਿਰ ਇਹਨਾਂ ਨੇ ਨਵੇਂ ਵੀ ਭਰਤੀ ਕੀਤੇ ਸਨ। ਤਾਂ ਮਤਲਬ ਕਿ ਇਹ ਜਿਹੜਾ ਮੂਲ ਤੌਰ ਤੇ ਕਹਿ ਲਓ ਕਿ ਗਿੱਦੜਬਾਹੇ ਦਾ ਹੈ ਸ਼ਾਇਦ ਇਹ, ਤਾਂ ਇਹਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਇਹ ਕਿਉਂਕਿ ਮਾਨਸਾ ਰਿਹਾ ਲੰਮਾ ਸਮਾਂ, ਉੱਥੇ ਫਿਰ ਕੁਝ ਬੰਦਿਆਂ ਨੇ ਕਹਿ ਲਓ ਕਿ ਪੈ ਦੇ ਕੇ ਤੇ ਇਹਨੂੰ ਉੱਥੇ ਕਢਾਇਆ, ਤੇ ਇਹ ਗੱਲ ਜਿਹੜੀ ਹੈ ਉਹ ਸਾਹਮਣੇ ਆਈ ਹੈ ਸਰ ਕਿ ਉੱਥੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਬਹੁਤ ਸਾਰੇ ਮੈਡੀਕਲ ਖੁਲਵਾਏ ਗਏ। ਤੇ ਕਮਾਲ ਦੀ ਗੱਲ ਆ ਕਿ ਕੋਈ ਇੱਕ ਨਸ਼ੇ ਵਾਸਤੇ ਕੈਪਸੂਲ ਯੂਜ਼ ਹੁੰਦਾ ਸਰ, ਜਿਹੜਾ 5 ਪੈਸਿਆਂ ਦਾ 10 ਪੈਸਿਆਂ ਦਾ ਪੈਂਦਾ ਹੈ, ਉਹ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਵੇਚਿਆ ਜਾਂਦਾ ਹੈ। ਸੁਣ 'ਚ ਵੀ ਆ ਰਿਹਾ ਸਰ ਕਿ ਉਹਨੂੰ ਵੇਚਣ ਵਾਸਤੇ ਕੁਝ ਲੋਕਾਂ ਨੇ ਇਸ ਤਰ੍ਹਾਂ ਦੇ ਅਧਿਕਾਰੀਆਂ ਦੇ ਨਾਲ ਰਲ ਕੇ ਬੱਦੀ ਦੇ ਵਿੱਚ ਫੈਕਟਰੀ ਤੱਕ ਲਾ ਦਿੱਤੀ ਸੀ। ਤਾਂ ਤੁਸੀਂ ਸਮਝ ਸਕਦੇ ਹੋ ਕਿ ਮਾਮਲਾ ਕਿੰਨਾ ਗੰਭੀਰ ਹੈ। ਜੀ, ਸੋ ਬੇहद ਗੰਭੀਰ ਮਸਲੇ ਨੇ। ਸੋ ਮਿੰਟੂ ਜੀ, ਖਬਰਾਂ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਤੁਸੀਂ ਸਾਰੀਆਂ ਖਬਰਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ ਤੇ ਦੱਸਿਆ ਕਿ ਪੰਜਾਬ ਭਾਰਤ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ, ਕੀ ਸਮੀਕਰਨ ਨੇ। ਸੋ ਤੁਸੀਂ ਪ੍ਰੋਗਰਾਮ ਸੁਣਿਆ, ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਤੇ ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਨਾਲ। ਧੰਨਵਾਦ।